ਦਰਸ਼ਕੋ ਬ੍ਰੇਕ ਤੋਂ ਬਾਅਦ ਤੁਹਾਡਾ ਸਭ ਦਾ ਭਰਪੂਰ ਸਵਾਗਤ ਹੈ। ਵਿਊਅਰਸ ਹੁਣ ਆਪਾਂ ਥਰਡ ਸੈਗਮੈਂਟ ਵਿੱਚ ਗੱਲਬਾਤ ਕਰਨ ਜਾ ਰਹੇ ਹਾਂ ਕਿ ਪਿਛਲੇ ਦਿਨੀ ਅਕਾਲ ਤਖਤ ਸਾਹਿਬ ਦੇ ਸਾਬਕਾ ਜਥੇਦਾਰ ਜੋਗਿੰਦਰ ਸਿੰਘ ਵਿਦਾਂਤੀ ਚੜ੍ਹਾਈ ਕਰ ਗਏ। ਉਹਨਾਂ ਦੀ ਯਾਦ ਨੂੰ ਸਮਰਪਿਤ ਜਿਹੜੀਆਂ ਸ਼ਰਧਾਂਜਲੀਆਂ ਨੇ ਉਹ ਦਿੱਤੀਆਂ ਜਾ ਰਹੀਆਂ ਨੇ। ਉਹ ਇੱਕ ਵਿਦਵਾਨ ਸੱਜਣ ਸਨ ਜਿਨ੍ਹਾਂ ਨੂੰ ਪੰਥਕ ਪਿੜ ਦੇ ਵਿੱਚ ਆਪਣਾ ਯੋਗਦਾਨ ਉਹਨਾਂ ਨੇ ਪਾਇਆ ਸੀ। ਸੋ ਇੱਕ ਯਹੂਦੀ ਰਬਾਈ ਜਿਸ ਨਾਲ ਜਥੇਦਾਰ ਹੋਰਾਂ ਦਾ ਮੇਲ ਹੋਇਆ ਸੀ, ਉਸ ਵੱਲੋਂ ਇੱਕ ਬੜੀ ਹੀ ਭਾਵਭਿੰਨੀ ਸ਼ਰਧਾਂਜਲੀ ਜਿਹੜੀ ਹੈ ਉਹ ਜਥੇਦਾਰ ਸਾਹਿਬ ਨੂੰ ਭੇਟ ਕੀਤੀ ਗਈ। ਅਸੀਂ ਅਦਾਰਾ TV 84 ਵੱਲੋਂ ਜਿਹੜਾ ਹੈ ਜਥੇਦਾਰ ਸਾਹਿਬ ਜੀ ਨੂੰ ਸ਼ਰਧਾ ਦੇ ਜਿਹੜੇ ਆ ਫੁੱਲ ਭੇਟ ਕਰਦੇ ਹਾਂ। ਸੋ ਇਸ ਬਾਰੇ ਆਪਾਂ ਵਿਚਾਰ ਚਰਚਾ ਕਰਨ ਜਾ ਰਹੇ ਹਾਂ। ਸੋ ਅਸੀਂ ਚਾਹਾਂਗੇ ਕਿ ਤੁਸੀਂ ਨਾਲ ਇਸੇ ਤਰ੍ਹਾਂ ਬਣੇ ਰਹਿਣਾ। ਦੇਖਣ ਸੁਣਨ ਲਈ ਐਂਡ ਲਿਖਣ ਲਈ ਤੁਹਾਡਾ ਸਭ ਦਾ ਬਹੁਤ ਬਹੁਤ ਸ਼ੁਕਰੀਆ ਜੀ। ਡਾਕਟਰ ਸਾਹਿਬ ਕੀ ਕਹਿਣਾ ਚਾਹੋਗੇ? ਦੇਖੋ, ਕੁਛ ਸ਼ਖਸੀਅਤਾਂ ਐਸੀਆਂ ਹੁੰਦੀਆਂ ਨੇ ਕਿ ਜੇ ਉਹਨਾਂ ਨੂੰ ਕੁਦਰਤ ਨੇ ਉਹਨਾਂ ਦੇ ਜੀਵਨ ਕਾਲ ਦੇ ਵਿੱਚ ਵੀ ਵਡਿਆਈ ਦਿੱਤੀ ਹੁੰਦੀ ਹੈ ਅਤੇ ਜਦੋਂ ਉਹ ਤੁਰ ਜਾਂਦੇ ਨੇ ਫਿਰ ਉਹਨਾਂ ਹਲਕਿਆਂ ਵੱਲੋਂ ਵੀ ਜਿਨ੍ਹਾਂ ਬਾਰੇ ਬਹੁਤ ਵਾਰ ਜਦੋਂ ਉਹ ਹਯਾਤੀ 'ਚ ਹੁੰਦੇ ਨੇ ਪਤਾ ਨਹੀਂ ਹੁੰਦਾ, ਉਹਨਾਂ ਵੱਲੋਂ ਵੀ ਉਹਨਾਂ ਨੂੰ ਯਾਦ ਕੀਤਾ ਜਾਂਦਾ ਹੈ ਔਰ ਉਹਨਾਂ ਦੀ ਮਹਾਨਤਾ ਜਾਂ ਗ੍ਰੇਟਨੈਸ ਜ਼ਾਹਰ ਹੁੰਦੀ ਹੈ। ਇਸ 'ਚ ਕੋਈ ਸ਼ੱਕ ਨਹੀਂ ਹੈ ਕਿ ਜੋ ਆਇਆ ਸੋ ਚੱਲ ਸੀ, ਸਭ ਕੋਈ ਆਈ ਬਾਰੀ ਹੈ। ਔਰ ਜਥੇਦਾਰ ਜੋਗਿੰਦਰ ਸਿੰਘ वेदांती ਜਿਨ੍ਹਾਂ ਨੇ ਆਲਮੋਸਟ 81 ਸਾਲ 81 ਈਅਰਸ ਹਯਾਤੀ ਜਿਹੜੀ ਹੈ ਮਾਣੀ, ਜੁੜੇ ਹੋਏ ਗੁਰਸਿੱਖ ਨਿਤਨੇਮੀ ਔਰ ਜਿੱਥੇ ਜਿੱਥੇ ਵੀ ਉਹ ਕਦੇ ਠਹਿਰਦੇ ਰਹੇ, ਜਿਵੇਂ ਭਾਈ ਸਵਿੰਦਰ ਸਿੰਘ ਨੇ ਵਰਜੀਨੀਆ 'ਚ ਜਾਂ ਭਾਈ ਕੁਲਦੀਪ ਸਿੰਘ ਐਟਲਾਂਟਾ, ਉਹਨਾਂ ਨੇ ਮੈਂਸ਼ਨ ਕਰਨਾ ਕਿ ਭਾਈ 2:30-3 ਵਜੇ ਉਹਨਾਂ ਨੇ ਉੱਠ ਜਾਣਾ ਔਰ ਉਹਨਾਂ ਦਾ ਆਲਮੋਸਟ 4-5 ਘੰਟੇ ਦਾ ਨਿਤਨੇਮ ਵੀ ਔਰ ਉਸ ਦੇ ਨਾਲ ਨਾਲ ਹਮੇਸ਼ਾ ਸਿਮਰਨ ਦੇ ਵਿੱਚ ਜੁੜੇ ਹੋਏ। ਇੱਕ ਔਰ ਜ਼ਾਹਰ ਹੈ ਜਦੋਂ ਵੀ ਤੁਸੀਂ ਕਿਸੇ ਦੇ ਨੂਰਾਨੀ ਚਿਹਰੇ ਨੂੰ ਦੇਖਦੇ ਹੋ ਫਿਰ ਤੁਹਾਨੂੰ ਅੰਦਾਜ਼ਾ ਵੀ ਹੋ ਜਾਂਦਾ ਹੈ ਕਿ ਭਾਈ ਅੰਦਰੋਂ ਜੁੜੇ ਹੋਏ ਇਨਸਾਨ। ਔਰ ਇਸ ਦੇ ਨਾਲ ਨਾਲ ਪੰਥਕ ਪਿੜ ਵਿੱਚ ਜੇ ਅਸੀਂ ਗੱਲ ਕਰੀਏ, ਕਿਉਂਕਿ ਇੱਕ ਪੰਥਕ ਐਕਟਿਵਿਸਟ ਹੋਣ ਦੇ ਨਾਤੇ ਇਹਦੇ 'ਚ ਕੋਈ ਸ਼ੱਕ ਨਹੀਂ ਹੈ ਕਿ ਸ਼੍ਰੋਮਣੀ ਕਮੇਟੀ ਵੱਲੋਂ ਥਾਪੇ ਜਿਹੜੇ ਜਥੇਦਾਰ ਸਾਹਿਬਾਨ ਜਾਂ ਉਹਨਾਂ ਦੇ ਹੋਰ ਅਹੁਦੇਦਾਰ ਨੇ ਉਹ ਇੱਕ ਦਾਇਰਾਕਾਰ 'ਚ ਰਹਿ ਕੇ ਹੀ ਕੰਮ ਕਰਦੇ ਨੇ ਔਰ ਉਹਨਾਂ ਤੋਂ ਅਸੀਂ ਇਹ ਐਕਸਪੈਕਟ ਕਰੀਏ ਕਿ ਜੀ ਉਹਨਾਂ ਨੇ ਐਜ਼ ਏ ਪੋਲੀਟੀਕਲ ਰੈਬੈਲ ਜਾਂ ਪੋਲੀਟੀਕਲ ਰੈਵੋਲੂਸ਼ਨਰੀ ਖਲੋਣਾ ਹੈ, ਇਹ ਤਾਂ ਨਹੀਂ ਹੈ ਪੋਸੀਬਲ। ਲੇਕਿਨ ਇਹਦੇ ਬਾਵਜੂਦ ਜਿਹਨੂੰ ਗੁਰੂ ਸਾਹਿਬ ਨੇ ਸਾਨੂੰ ਹਦਾਇਤ ਕੀਤੀ ਕਿ ਸਾਂਝ ਕੀਚੈ ਗੁਣਾ ਕੇਰੀ ਛੋੜ ਅਵਗੁਣ ਚੱਲੀਏ, ਕਿ ਗੁਣਾਂ ਦੀ ਸਾਂਝ ਜਿਹੜੀਆਂ ਪੋਜ਼ੀਟਿਵ ਕੁਆਲਿਟੀਜ਼ ਨੇ ਜਿਹੜੀਆਂ ਸਾਹਮਣੇ ਆਈਆਂ ਔਰ ਉਹਨਾਂ ਦੀ ਜ਼ਰੂਰ ਗੱਲ ਹੋਣੀ ਚਾਹੀਦੀ ਹੈ। ਔਰ ਜਿਵੇਂ ਮੈਂ ਪਹਿਲੇ ਸੈਗਮੈਂਟ 'ਚ ਦੱਸਿਆ ਕਿ ਐਤਵਾਰ ਸੈਚਰਡੇ ਦੇ ਗੁਰਦੁਆਰਾ ਰਿਚਮੰਡ ਹਿੱਲ ਦੇ ਵਿੱਚ ਮੈਂ ਮੌਜੂਦ ਸੀ ਜਦੋਂ ਕਿ ਉਹਨਾਂ ਦੇ ਚੜ੍ਹਾਈ ਕਰਨ ਦਾ ਪਤਾ ਲੱਗਾ। ਮੈਂ ਦੀਵਾਨ ਦੇ ਵਿੱਚ ਵੀ ਉਹਨਾਂ ਨੂੰ ਯਾਦ ਕੀਤਾ ਔਰ ਇਨ ਦਾ ਮੀਨ ਟਾਈਮ ਅਗਲੇ ਦਿਨ ਕਿਉਂਕਿ ਜਥੇਦਾਰ ਸਾਹਿਬ ਦੀ ਇੱਕੋ ਇੱਕ ਬੇਟੀ ਹੈ ਜਿਹੜੇ ਡੈਨਮਾਰਕ 'ਚ ਰਹਿੰਦੇ ਨੇ ਔਰ ਜਦੋਂ ਉਹਨਾਂ ਨੇ ਚੜ੍ਹਾਈ ਕੀਤੀ ਹਾਰਟ ਅਟੈਕ ਹੋਇਆ ਉਹਨਾਂ ਨੂੰ। ਸੋ ਉਹ ਫਲਾਈ ਕਰ ਰਹੇ ਸੀ ਸੰਸਕਾਰ 'ਚ ਪਹੁੰਚਣ ਦੇ ਲਈ ਔਰ ਜਹਾਜ਼ 'ਚੋਂ ਜਿਹੜੇ ਨੇ, ਕਿਉਂਕਿ ਅੱਜ ਕੱਲ੍ਹ ਕੋਵਿਡ ਦੇ ਚੱਲਦੇ ਆ ਬਹੁਤ ਸਾਰੀਆਂ ਰੁਕਾਵਟਾਂ ਨੇ, ਉਹ ਐਮਸਟਰਡਮ 'ਚ ਸਟਕ ਸੀ ਔਰ ਉਹਨਾਂ ਦੇ ਨਾਲ ਟੈਲੀਫੋਨ ਦੇ ਉੱਤੇ ਹੀ ਮੈਂ ਹਮਦਰਦੀ ਦਾ ਇਜ਼ਹਾਰ ਕੀਤਾ ਔਰ ਉਹ ਵੀ ਜਿੱਥੇ ਅਸੀਂ ਕੌਮੀ ਤੌਰ 'ਤੇ ਦੇਖਦੇ ਹਾਂ ਪਰਿਵਾਰਕ ਤੌਰ 'ਤੇ ਬੇਟੀ ਦੇ ਲਈ ਆਪਣੇ ਪਿਤਾ ਤੋਂ ਵਿਛੋੜਾ ਔਰ ਇਹ ਆਪਣੇ ਆਪ ਦੇ ਵਿੱਚ ਇੱਕ ਦੁਖਦਾਈ ਹੁੰਦਾ। ਗੱਲ ਕਰਦੇ ਹਾਂ ਤੁਹਾਡੇ ਕੋਲ ਲਫ਼ਜ਼ ਵੀ ਮੁੱਕ ਜਾਂਦੇ ਨੇ ਕਿ ਤੁਸੀਂ ਕੀ ਕਹੋ, ਪਰ ਦੀਵਾਨ 'ਚ ਬੈਠਿਆਂ ਵੀ ਮੇਰੇ ਮਨ 'ਚ ਜਿਵੇਂ ਫਲੈਸ਼ਬੈਕ ਹੁੰਦਾ ਕਿ ਉਹਨਾਂ ਨੇ, ਜੇ ਅਸੀਂ ਪੰਥਕ ਪਿੜ ਦੇ ਵਿੱਚ ਦੇਖੀਏ, ਉਹਨਾਂ ਦੇ ਜਿਹੜੇ 3-4 ਫੈਸਲੇ ਨੇ ਉਹ ਜਥੇਦਾਰ ਦੀ ਹੈਸੀਅਤ ਦੇ ਵਿੱਚ ਉਹ ਯਾਦਗਾਰੀ ਫੈਸਲੇ ਰਹਿਣਗੇ। ਉਹਨਾਂ 'ਚ ਇੱਕ ਬੜਾ ਅਹਿਮ ਸੀ ਕਿ RSS ਨੂੰ ਐਂਟਾਈ ਪੰਥ ਡਿਕਲੇਅਰ ਕਰਨਾ। ਇਹ ਜਦੋਂ 2004 ਦੇ ਵਿੱਚ ਗੁਰੂ ਗ੍ਰੰਥ ਸਾਹਿਬ ਸਥਾਪਨਾ ਦਿਵਸ, ਕਿਉਂਕਿ ਪਹਿਲੀ ਬੀੜ 1604 ਪਹਿਲੀ ਸਤੰਬਰ ਨੂੰ ਹਰਿਮੰਦਰ ਸਾਹਿਬ ਦੇ ਵਿੱਚ ਸਥਾਪਿਤ ਕੀਤੀ ਗਈ ਅਤੇ RSS ਇੱਕ ਨਗਰ ਕੀਰਤਨ ਦੇ ਬਹਾਨੇ ਨਾਲ ਉੱਥੋਂ ਤਖਤ ਸ੍ਰੀ ਹਜ਼ੂਰ ਸਾਹਿਬ ਤੋਂ ਪੰਜਾਬ ਆ ਕੇ ਸਿੱਖਾਂ ਦੇ ਵਿੱਚ ਖੁੱਲ੍ਹੇਆਮ ਘੁਸਪੈਠ ਤਾਂ ਉਹਨਾਂ ਨੇ ਕੀਤੀ ਹੋਈ ਹੈ, ਖੁੱਲ੍ਹੇਆਮ ਜਿਹੜਾ ਹੈ ਉਹ ਉਹਨਾਂ ਨੇ ਰਾਸ਼ਟਰੀ ਸਿੱਖ ਸੰਗਤ ਆਪਣੀ ਬਾਡੀ ਫਲੋਟ ਕੀਤੀ ਹੋਈ ਹੈ ਔਰ ਇੱਕ ਵੱਡੀ ਡਿਬੇਟ ਸ਼ੁਰੂ ਹੋਈ। ਔਰ ਮੈਂ ਸਮਝਦਾ ਹਾਂ ਕਿ ਇਹਦੇ 'ਚ ਬੇਸ਼ੱਕ ਹੋਰ ਵੀ ਬਹੁਤ ਕਿਰਦਾਰ ਨੇ ਜਿਨ੍ਹਾਂ ਨੇ ਰੋਲ ਅਦਾ ਕੀਤਾ, ਪਰ ਇਹ ਹੁਕਮਨਾਮਾ ਜਾਰੀ ਹੋਇਆ ਅਕਾਲ ਤਖਤ ਸਾਹਿਬ ਤੋਂ ਕਿ ਇਹ ਐਂਟੀ ਸਿੱਖ ਜਮਾਤ ਹੈ ਔਰ ਇਹਨਾਂ ਦੇ ਨਾਲ ਕਿਸੇ ਕਿਸਮ ਦਾ ਕੋਈ ਤਾਵਨ ਨਾ ਕੀਤਾ ਜਾਏ ਔਰ ਉਹਨਾਂ ਨੂੰ ਵੀ ਜਿਹੜੀ ਹੈ ਇਹ ਵਾਰਨਿੰਗ ਦਿੱਤੀ ਗਈ। ਔਰ ਇਸੇ ਪੀਰੀਅਡ 'ਚ ਇਹ ਵੀ ਚੱਲ ਰਿਹਾ ਸੀ ਕਿ ਮੰਦਰਾਂ ਦੇ ਵਿੱਚ
ਗੁਰੂ ਗ੍ਰੰਥ ਸਾਹਿਬ ਦਾ ਪ੍ਰਕਾਸ਼ ਕਰਨਾ ਚਾਹੁੰਦੇ ਸੀ ਕਿ ਜੀ ਇਹ ਸਾਡੇ ਪੰਜਵਾਂ ਵੇਦ ਹੈ, ਇਸ ਦੇ ਉੱਤੇ ਵੀ ਜਿਹੜੀ ਆ ਉਹ ਰੋਕ ਲੱਗੀ। ਫਿਰ 2003 ਦੇ ਵਿੱਚ ਅਸੀਂ ਮੂਲ ਨਾਨਕਸ਼ਾਹੀ ਕੈਲੰਡਰ, ਬੇਸ਼ੱਕ ਉਸ ਦਾ ਹੁਣ ਹਿੰਦੂਕਰਨ ਕਰ ਦਿੱਤਾ ਹੋਇਆ ਹੈ, ਲੇਕਿਨ ਇਹ ਇੱਕ ਕੁਛ ਇਤਿਹਾਸਕ ਫੈਸਲੇ ਹੁੰਦੇ ਨੇ, ਨੋ ਮੈਟਰ ਇਨ ਬਿਟਵੀਨ ਕੀ ਆਇਆ, ਇਹ ਇੱਕ ਬਹੁਤ ਵੱਡੀ ਗੱਲ ਸੀ ਔਰ ਸੈਪਰੇਟ ਸਿੱਖ ਆਈਡੈਂਟੀਟੀ ਦੇ ਵਿੱਚ ਇੱਕ ਲੈਂਡਮਾਰਕ ਸੀ ਜਿਹੜਾ ਮੂਲ ਨਾਨਕਸ਼ਾਹੀ ਕੈਲੰਡਰ ਨੂੰ ਲਾਗੂ ਕਰਨਾ। ਫਿਰ ਅਸੀਂ ਦੇਖਦੇ ਹਾਂ ਕਿ ਬੇਸ਼ੱਕ ਇਹ ਸੌਦਾ ਸਾਧ ਨਾਲ ਰਿਲੇਟਡ ਜਿਹੜਾ ਪਾਰਟ ਇਹ ਸਾਹਮਣੇ ਆਇਆ ਕਿ ਕਿਵੇਂ ਇਹ ਜਿਹੜਾ ਮਾਫੀਨਾਮੇ ਵਾਲੀ ਗੱਲ ਤਾਂ ਸਾਨੂੰ ਪਤਾ ਹੈ, ਪਰ ਉਸ ਤੋਂ ਪਹਿਲਾਂ ਕਿਵੇਂ ਉਹਨੂੰ ਤਨਖਾਹੀਆ ਐਲਾਨਿਆ ਗਿਆ, ਇਹ ਵੀ ਉਸ ਪੀਰੀਅਡ ਦੇ ਵਿੱਚ ਹੀ ਜਿਹੜਾ ਹੈ ਉਹ ਇਹ ਫੈਸਲਾ ਲਿਆ ਗਿਆ ਸੀ ਕਿ ਭਾਈ ਇਹ ਜਿਹੜਾ ਹੈ ਇਸ ਦਾ ਬਾਈਕਾਟ, ਤਨਖਾਹੀਆ ਨਹੀਂ ਬਾਈਕਾਟ, ਕਿ ਐਂਟਾਈ ਸਿੱਖ ਲਾਈਨ ਹੈ। ਇਹ ਵੱਖਰੀ ਗੱਲ ਹੈ ਕਿ ਬਾਅਦ 'ਚ ਕਿਵੇਂ ਗਿਆਨੀ ਗੁਰਬਚਨ ਸਿੰਘ ਦੇ ਵੇਲੇ ਬਾਦਲਾਂ ਨੇ ਉਹ ਡਰਾਮੇਬਾਜ਼ੀ ਔਰ ਉਹਦੇ 'ਚ ਅਕਸ਼ੇ ਕੁਮਾਰ ਨੇ ਕੀ ਰੋਲ ਅਦਾ ਕੀਤਾ ਔਰ ਸਾਰਾ ਉਹ ਹੁਣ ਜਦੋਂ ਅਸੀਂ ਬਰਗਾੜੀ ਜਾਂ ਬਹਿਬਲ ਕਲਾਂ ਦੀ ਗੱਲ ਕਰਦੇ ਹਾਂ ਤਾਂ ਉਹ ਇੱਕ ਉਹ ਚੈਪਟਰ ਹੈ ਜਿਹਦੇ ਬਾਰੇ ਬਹੁਤ ਕੁਝ ਸਾਹਮਣੇ ਆਉਣਾ ਬਾਕੀ ਹੈ, ਪਰ ਉਹਨਾਂ ਦਾ ਪੂਰਾ ਬਾਈਕਾਟ ਦੀ ਜਿਹੜੀ ਲਾਈਨ ਸੀ ਉਹ ਇਸ ਪੀਰੀਅਡ ਦੇ ਵਿੱਚ ਹੀ ਦਿੱਤੀ ਗਈ। ਔਰ ਇਸ ਦੇ ਨਾਲ ਨਾਲ ਇਸ ਗੱਲ ਦਾ ਵੀ ਧਿਆਨ ਰਹੇ ਕਿ ਉਹ ਸਿਰਫ ਇੱਕ, ਬੇਸ਼ੱਕ ਉਹਨਾਂ ਨੇ ਵਿਦਨ ਸ਼੍ਰੋਮਣੀ ਕਮੇਟੀ, ਅਰਦਾਸੀਆ, ਫਿਰ ਹਰਿਮੰਦਰ ਸਾਹਿਬ ਦੇ ਗ੍ਰੰਥੀ ਔਰ ਉਸ ਤੋਂ ਬਾਅਦ ਦਾ ਉਹਨਾਂ ਦਾ ਸਫ਼ਰ ਹੈ, ਪਰ ਉਹ ਬਹੁਤ ਵੱਡੇ ਸਕਾਲਰ ਵਿਦਵਾਨ ਵੀ ਸਨ ਗੁਰਬਾਣੀ ਵਿਆਕਰਣ ਦੇ ਲਿਹਾਜ਼ ਨਾਲ ਵੀ। ਉਹਦੇ ਨਾਲ ਨਾਲ ਜਿਹੜੀਆਂ ਪੁਰਾਤਨ ਬੀੜਾਂ ਨੇ ਉਹਨਾਂ ਦੀ ਪਰਖ ਕਿ ਕਿੰਨੀ ਓਲਡ ਹੈ, ਉਹਦੀ ਸਿਆਹੀ ਕਿੰਨੀ ਪੁਰਾਣੀ ਹੈ, ਦੂਸਰਾ ਉਹ ਆਪਣੀ ਕਿਸਮ ਦੀ ਔਰ ਇਹ ਉਹਨਾਂ ਦੀ ਐਕਸਪਰਟੀਜ਼ ਸੀ। ਔਰ ਅਸੀਂ ਇਹ ਸਮਝਦੇ ਹਾਂ ਵੀ ਮੈਨੂੰ 2-3 ਵਾਰ ਉਹਨਾਂ ਨੂੰ ਮਿਲਣ ਦਾ ਮੌਕਾ ਪਬਲਿਕਲੀ, ਪ੍ਰਾਈਵੇਟਲੀ ਤਾਂ ਨਹੀਂ ਮਿਲਿਆ, ਔਰ ਉਹਦੇ 'ਚ ਅਸੀਂ ਦੇਖਦੇ ਹਾਂ ਕਿ ਨਿਊਯਾਰਕ 'ਚ ਸਿੱਖ ਡੇ ਪੈਰੇਡ ਦੇ ਮੌਕੇ ਜਦੋਂ ਉਹਨਾਂ ਨੇ ਮੇਰੀ ਸਪੀਚ ਸੀ ਔਰ ਉਸ ਤੋਂ ਬਾਅਦ ਫਾਈਨਲ ਕਨਕਲੂਡਿੰਗ ਸਪੀਚ ਜਥੇਦਾਰ ਸਾਹਿਬ ਦੀ ਸੀ, ਮਾਹੌਲ ਇੱਕ ਪੂਰਾ ਖਾਲਿਸਤਾਨ ਜ਼ਿੰਦਾਬਾਦ ਦੇ ਨਾਅਰਿਆਂ ਦੇ ਨਾਲ ਜਿਹੜਾ ਉਹ ਪੂਰਾ ਪੰਥਕ ਸੀ। ਔਰ ਉਸ ਦੇ ਵਿੱਚ ਜਥੇਦਾਰ ਵੇਦਾਂਤੀ ਹੋਰਾਂ ਨੇ ਕਿਹਾ ਕਿ ਭਾਈ ਘਰ ਕਿਉਂ ਨਹੀਂ ਚਾਹੀਦਾ, ਬਿਲਕੁਲ ਪੰਛੀਆਂ ਨੂੰ ਵੀ ਆਪਣਾ ਆਲਣਾ ਚਾਹੀਦਾ ਹੁੰਦਾ, ਉਹ ਵੀ ਆਲਣਾ ਬਣਾਉਂਦੇ ਨੇ। ਹੁਣ ਇਹ ਸਟੇਟਮੈਂਟ ਉਹਨਾਂ ਦੀ ਉਸ ਦੌਰ ਦੇ ਵਿੱਚ ਜਦੋਂ ਕਿ ਬਾਦਲਾਂ ਦੀ ਬੀਜੇਪੀ ਦੇ ਨਾਲ ਸਾਂਝ ਔਰ ਉਸ ਵੇਲੇ ਬੀਜੇਪੀ ਦਾ ਜਿਹੜਾ ਕੈਂਡੀਡੇਟ ਇੱਕ ਬਾਈ ਇਲੈਕਸ਼ਨ ਹੋ ਰਹੀ ਸੀ ਉਹਦੇ 'ਚ ਸੀ, ਸੋ ਇਹਦੀ ਕਵਰੇਜ ਵੀ ਪੂਰੀ ਹੋਈ ਔਰ ਉਹਨਾਂ ਨੂੰ ਇਹ ਆਦੇਸ਼ ਦੇ ਦਿੱਤਾ ਗਿਆ ਕਿ ਜੀ ਅਜੇ ਤੁਸੀਂ ਵਾਪਸ ਨਾ ਆਓ। ਉਹਨਾਂ ਨੂੰ ਸੀ ਵੀ ਬਾਈ ਇਲੈਕਸ਼ਨ ਜਿਹਦਾ ਅਸਰ ਹੋਏਗਾ, ਔਰ ਦੂਸਰਾ ਮੇਰੇ ਖਿਆਲ ਮਹੀਨੇ ਜਾਂ 2 ਯੂਰਪ ਚਲੇ ਗਏ, ਉੱਥੋਂ ਵਾਪਸ ਗਏ। ਉੱਥੇ ਜਾਣ ਤੋਂ ਬਾਅਦ ਵੀ ਉਹਨਾਂ 'ਤੇ ਪ੍ਰੈਸ਼ਰ ਰਿਹਾ ਕਿ ਵੀ ਤੁਸੀਂ ਜੋ ਕਿਹਾ, ਕਹਿਣਾ ਹੀ ਹੁੰਦਾ ਜੀ ਸ਼ਬਦ, ਮੈਂ ਇਵੇਂ ਨਹੀਂ ਸੀ ਕਿਹਾ, ਉਹਨਾਂ ਨੇ ਜਿਹੜਾ ਉਹ ਬੈਕ ਨੇ ਔਰ ਉਹਨਾਂ ਤੋਂ ਅਸਤੀਫਾ ਲੈ ਲਿਆ ਗਿਆ। ਔਰ ਇਹ ਮੈਂ ਸਮਝਦਾ ਵੀ ਬਹੁਤ ਵਾਰ ਜਦੋਂ ਤੁਸੀਂ ਪੋਜ਼ੀਟਿਵਿਟੀ ਵੱਲ ਦੇਖਦੇ ਹੋ ਤਾਂ ਇਹ ਇੱਕ ਬਹੁਤ ਜਿਹੜੀ ਹੈ ਵੱਡੀ ਗੱਲ ਸੀ ਕਿ ਉਹਨਾਂ ਨੇ ਇਸ ਮੁੱਦੇ ਦੇ ਉੱਤੇ ਜਿਹੜਾ ਸਟੈਂਡ ਲਿਆ ਉਹਦੇ ਤੋਂ ਉਹਨਾਂ ਨੇ ਰਿਸੈਂਡ ਨਹੀਂ ਕੀਤਾ। ਸੋ ਉਹਨਾਂ ਦੇ ਚਲਾਣੇ ਦੀ ਖਬਰ ਨੇ ਜਿੰਨੀਆਂ ਟ੍ਰਿਬਿਊਟਸ ਹੋਰ ਵੀ ਆ ਰਹੀਆਂ, ਪਰ ਮੈਂ ਇਸ ਗੱਲ ਤੋਂ ਨਿੱਜੀ ਤੌਰ 'ਤੇ ਜਾਣੂ ਸੀ ਕਿ ਅਮਰੀਕਾ ਦੇ ਵਿੱਚ 2 ਪਰਿਵਾਰਾਂ ਦੇ ਨਾਲ ਉਹਨਾਂ ਦੀ ਸਾਂਝ ਜਿਨ੍ਹਾਂ ਦੇ ਕੋਲ ਉਹ ਰੁਕਦੇ ਵੀ ਸੀ। ਔਰ ਫਿਰ ਇੱਕ ਜਿਹੜਾ ਖਾਸ ਤੌਰ 'ਤੇ ਵੀਰ ਕੁਲਦੀਪ ਸਿੰਘ ਹੋਰਾਂ ਨੇ ਮੈਨੂੰ ਜਿਹੜੇ ਜੂਇਸ਼ ਰਬਾਈ ਜਿਹੜੇ ਉਹਨਾਂ ਦੇ ਨੇਬਰਹੁੱਡ 'ਚ ਨੇ ਉਹਨਾਂ ਦੇ ਨਾਲ ਜਥੇਦਾਰ ਸਾਹਿਬ ਦੀ ਮੁਲਾਕਾਤ ਹੋਈ ਔਰ ਉਹਨਾਂ ਨੇ ਉਹਨਾਂ ਨੂੰ ਸਿਨਾਗੋਗ ਦਾ ਟੂਰ ਵੀ ਕਰਵਾਇਆ। ਉਹਨਾਂ ਦੀ ਟ੍ਰਿਬਿਊਟ ਮੈਨੂੰ ਲੱਗਦਾ ਹੈ ਵੀ ਅਸੀਂ ਚਲੋ ਆਪਣਿਆਂ ਬਾਰੇ ਤਾਂ ਜਾਣਦੇ ਵੀ ਹੁੰਦੇ ਹਾਂ, ਕਈ ਵਾਰ ਜਿਹੜਾ ਅਸੀਂ ਜੋ ਚਾਹੁੰਦੇ ਹਾਂ ਉਹ ਕਹਿ ਦਿੰਦੇ, ਪਰ ਜਦੋਂ ਕੋਈ ਦੂਸਰੇ ਰੁਖ ਤੋਂ ਆਉਂਦਾ ਉਹ ਤੋਂ ਸਾਨੂੰ ਅੰਦਾਜ਼ਾ ਹੁੰਦਾ ਹੈ ਕਿ ਭਾਈ ਉਹਨਾਂ ਦੀ ਕਿੰਨੀ ਵੱਡੀ ਜਿਹੜੀ ਹੈ ਉਹ ਕੰਟਰੀਬਿਊਸ਼ਨ ਹੋਏਗੀ ਜਾਂ ਉਹਨਾਂ ਦੀ ਪਰਸਨੈਲਿਟੀ ਨੇ ਕਿੰਨਿਆਂ ਨੂੰ ਮੁਤਾਸਰ ਕੀਤਾ ਹੈ। ਤਾਂ ਪਹਿਲਾਂ ਮੈਂ ਵੀਰ ਸਵਿੰਦਰ ਸਿੰਘ ਜਿਹੜੇ ਵਰਜੀਨੀਆ 'ਚ ਨੇ ਔਰ ਉਹਨਾਂ ਨੇ ਟ੍ਰਿਬਿਊਟ ਵੀ ਭੇਜੀ ਹੈ ਔਰ ਉਹਨਾਂ ਨੇ ਆਪਣੀਆਂ ਪਿਕਚਰਸ ਵੀ, ਮੈਂ ਉਹਨਾਂ ਨੂੰ ਰਿਕੁਐਸਟ ਕੀਤੀ ਸੀ ਕਿ ਤੁਹਾਡੇ ਕੋਲ ਰੁਕਦੇ ਰਹੇ ਨੇ ਤੁਸੀਂ, ਉਹਨਾਂ ਦੇ ਨਾਲ ਪਿਕਚਰਸ ਉਹ ਸਕਰੀਨ ਦੇ ਉੱਤੇ ਚੱਲ ਰਹੀਆਂ ਨੇ ਔਰ ਉਹਦੇ 'ਚ ਉਹਨਾਂ ਨੇ ਟ੍ਰਿਬਿਊਟ ਦਿੱਤੀ ਹੈ। ਗੁਰਮੁਖ ਜਨਮ ਸਵਾਰ ਦਰਗਾਹ ਚੱਲਿਆ ਕਿ ਸਾਡੇ ਬਹੁਤ ਹੀ ਸਤਿਕਾਰਯੋਗ ਮੇਰੇ ਪਿਤਾ ਸਮਾਨ ਜਿਨ੍ਹਾਂ ਨਾਲ ਦਾਸ ਦਾ ਬਚਪਨ ਤੋਂ ਹੀ ਪਿਆਰ ਤੇ ਪਰਿਵਾਰਕ ਸਾਂਝ ਹੈ, ਸਤਿਕਾਰਯੋਗ ਸਿੰਘ ਸਾਹਿਬ ਜੀ ਜਿਨ੍ਹਾਂ ਨੇ ਦਮਦਮੀ ਟਕਸਾਲ ਤੋਂ ਵਿੱਦਿਆ ਪ੍ਰਾਪਤ ਕਰਨ ਉਪਰੰਤ ਤਾ ਉਮਰ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਵਿਖੇ ਸੇਵਾਵਾਂ ਨਿਭਾਈਆਂ ਤੇ ਬਤੌਰ ਜਥੇਦਾਰ ਅਕਾਲ ਤਖਤ ਸਾਹਿਬ ਤੋਂ ਕੌਮ ਦੀ ਅਗਵਾਈ ਕੀਤੀ। ਆਪ ਜੀ ਹਮੇਸ਼ਾ ਹੀ ਨੌਜਵਾਨ ਪੀੜ੍ਹੀ ਨੂੰ ਗੁਰਮਤ ਨਾਲ ਜੋੜਨ ਵਿੱਚ ਤਤਪਰ ਰਹਿੰਦੇ ਸਨ, ਜਿਨ੍ਹਾਂ ਵਿੱਚ ਗੁਰਮਤ ਵਿਦਿਆਲਾ ਅਤੇ ਗੁਰਬਾਣੀ ਖੋਜ ਨਾਲ ਜੁੜੀਆਂ ਸੰਸਥਾਵਾਂ ਨਾਲ ਜੁੜੇ ਰਹਿਣ। ਖਡੂਰ ਸਾਹਿਬ ਦੀ ਧਰਤੀ ਤੋਂ ਆਪ ਜੀ ਨੇ ਕੌਮੀ ਅਤੇ ਪਰਉਪਕਾਰੀ ਸੇਵਾ
ਆਖਰੀ ਸਵਾਸਾਂ ਤੱਕ ਨਿਭਾਈ। ਸਿੰਘ ਸਾਹਿਬ ਗਿਆਨੀ ਜੋਗਿੰਦਰ ਸਿੰਘ ਵਿਦਾਂਤੀ ਅਕਾਲ ਪੁਰਖ ਵੱਲੋਂ ਆਏ ਹੁਕਮਾਂ ਅਨੁਸਾਰ ਗੁਰੂ ਚਰਨਾਂ 'ਚ ਜਾ ਵਿਰਾਜੇ ਹਨ। ਗੁਰੂ ਸਾਹਿਬ ਆਪਣੇ ਪਿਆਰੇ ਸਿੱਖ ਨੂੰ ਆਪਣੇ ਚਰਨਾਂ ਕਮਲਾਂ ਨਾਲ ਸਮੋ ਲੈਣ ਅਤੇ ਸਾਨੂੰ ਸਾਰਿਆਂ ਨੂੰ ਭਾਣੇ ਵਿੱਚ ਰੱਖਣ। ਔਰ ਉਹਨਾਂ ਨੇ ਫਿਰ ਪਰਿਵਾਰਕ ਤਸਵੀਰਾਂ ਸਾਂਝੀਆਂ ਕੀਤੀਆਂ ਨੇ। ਔਰ ਮੈਂ ਇੱਥੇ ਇਹ ਵੀ ਦੱਸਦੇ ਹਾਂ ਕਿ ਜਥੇਦਾਰ ਵਿਦਾਂਤੀ ਜੀ ਦਾ ਸੰਸਕਾਰ ਗੁਰਦੁਆਰਾ ਸੰਗਰਾਣਾ ਸਾਹਿਬ, ਜਿਹੜਾ 6ਵੀਂ ਪਾਤਸ਼ਾਹੀ ਦੀ ਯਾਦ ਦੇ ਵਿੱਚ ਗੁਰਦੁਆਰਾ ਸਾਹਿਬ ਹੈ, ਉਸ ਥਾਂ ਦੇ ਉੱਤੇ ਜਿਹੜਾ ਹੈ ਉਹ ਹੋਏਗਾ। ਉੱਥੇ ਕੋਈ ਸ਼ਮਸ਼ਾਨ ਘਾਟ ਉੱਥੇ ਹੋਏਗਾ ਜਾਂ ਕਿਵੇਂ ਚੁਣਿਆ ਉਹਨਾਂ ਨੇ ਇਹ ਸਪੌਟ ਜਿਹੜੇ ਲੇਕਿਨ ਇਹ ਲੇਟੈਸਟ ਖਬਰ ਜਿਹੜੀ ਸਾਡੇ ਤੱਕ ਪਹੁੰਚੀ ਹੈ। ਹੁਣ ਵੀਰ ਕੁਲਦੀਪ ਸਿੰਘ ਜਿਨ੍ਹਾਂ ਨੇ ਟ੍ਰਿਬਿਊਟ ਦਿੱਤੀ ਹੈ ਜਥੇਦਾਰ ਸਾਹਿਬ ਨੂੰ, ਔਰ ਉਹਦੇ 'ਚ ਕਿਉਂਕਿ ਇੱਕ ਪ੍ਰੋਜੈਕਟ ਜਿਹੜਾ ਕਿ ਡਿਸਕਵਰੀ ਚੈਨਲ ਵੱਲੋਂ ਸੀ ਕਿ ਇਨ ਗੋਡਸ ਨੇਮ ਉਹ ਡਾਕੂਮੈਂਟਰੀ ਬਣਾ ਰਹੇ ਸੀ, ਔਰ ਉਸ ਵੇਲੇ ਯੂਨਾਈਟਿਡ ਸਿੱਖਸ ਇਸ ਦਾ ਵਿੱਚ ਲੀਡ ਰੋਲ ਲੈ ਰਹੀ ਸੀ। ਔਰ ਉਸ ਕੰਟੈਕਸਟ 'ਚ ਵੀਰ ਕੁਲਦੀਪ ਸਿੰਘ ਪ੍ਰੈਜ਼ੀਡੈਂਟ ਸਨ ਯੂਨਾਈਟਿਡ ਸਿੱਖਸ ਦੇ। ਉਹਨਾਂ ਨੇ ਆਪਣੇ ਕਿਵੇਂ ਕੀ ਐਕਸਪੀਰੀਅੰਸ ਕੀਤਾ, ਉਹਨਾਂ ਨੂੰ ਵੀ ਮੈਂ ਬੇਨਤੀ ਕੀਤੀ ਸੀ ਕਿ ਵੀ ਬਹੁਤ ਵਾਰੇ ਹਿਊਮਨ ਇੰਟਰਸਟ ਸਟੋਰੀ ਹੁੰਦੀ ਹੈ, ਅਸੀਂ ਬਹੁਤ ਕੁਝ ਕਹਿ ਸਕਦੇ ਹਾਂ ਆਪਣੇ ਤੌਰ 'ਤੇ ਵੀ, ਪਰ ਮੈਨੂੰ ਲੱਗਿਆ ਕਿ ਵੀ ਜਿਨ੍ਹਾਂ ਨੇ ਉਹਨਾਂ ਦੇ ਨਾਲ ਪਲ ਬਿਤਾਏ ਨੇ ਉਹਨਾਂ ਦੇ ਐਕਸਪੀਰੀਅੰਸ ਨੂੰ ਜਾਣਿਆ ਜਾਏ। ਸੋ ਉਹਨਾਂ ਨੇ ਲਿਖਿਆ, ਸਿੰਘ ਸਾਹਿਬ ਜੋਗਿੰਦਰ ਸਿੰਘ ਜੀ ਜਥੇਦਾਰ ਅਕਾਲ ਤਖਤ ਸਾਹਿਬ 2000 to 2008 8 ਸਾਲ ਉਹ ਜਥੇਦਾਰ ਰਹੇ। was very dear and close to my family. I came to know more about him after he joined us at my father's Bhog in 2005. Ever since his words and wisdom on humility and simplicity inspire me in my everyday life. और उन्होंने भी परिवारक पिक्चरां और ख़ास तौर पर उन्होंने बहुत ही प्यारी बच्ची, मैं उन्होंने कहना है हमेशा कि ब्लैसड चाइल्ड। तो भैन जी अमृत कौर कुलदीप सिंह उन्होंने संघनी कह रहे थे कि जथेदार वेदांती कहते सी बच्ची भागशील बच्ची, तो मैं क्या कि भी ये ब्लैसड वन दी पंजाबी भागशील ही होंदी है। वो पिक्चर भी दर्शक देख सकते हैं कि भी उन्होंने गोद च चुक्या होया उन्होंने। और उहदे च उन्होंने कहा कि in 2007 Discovery Channel was making a documentary film on world's most influential spiritual leaders. They picked Jathedar Joginder Singh Vedanti as leader of Sikh faith. I was contacted by the film producers to help them and coordinate with Shri Akal Takht Sahib Amritsar on documentary film. We spent 5 days in interviewing Singh Sahib at Akal Takht Sahib, Shri Darbar Sahib and Khadur Sahib. Singh Sahib eloquently reflected upon the intimate thoughts and beliefs of Sikh faith that was captured in the documentary film. This was one of the best representations by a Sikh Jathedar in world-class documentary film. Singh Sahib warmly hosted the guests from USA. Later the film, In God's Name, was broadcasted by National Geography. A book was also published by Nodded Brothers with title In God's Name, Wisdom from the World's Great Spiritual Leaders, and is now available on Amazon.com. So उन्होंने वेरवा दिता है कि किवें ये प्रोजैक्ट जिहड़ा डिस्कवरी चैनल का सी उन्होंने उहदे च असिस्ट किया और किवें सिंह साहब ने जिहड़े मेहमान भी आए उन्होंने भी वैलकम किया और खडूर साहब और अमृतसर साहब जिहड़े उन्हों दे नाल इंटरव्यू होंदे रहे। उन्होंने कहा भी ये जिहड़ी इन्हां दी डिस्कवरी चैनल की फिल्म भी सामने आई इन गॉड्स नेम और हुण ये बुक फॉर्म दे विच भी जिहड़ी है वो अवेलेबल है। I got to know more about Singh Sahib's deep knowledge of Gurbani during the course of documentary interviews. He used simple words and examples from everyday life to explain the depth of Gurbani to non-Sikhs around him. Singh Sahib was very humble and quiet person in life. I found him doing Simran all the time. ਇਹਦੇ 'ਚ ਕੋਈ ਸ਼ੱਕ ਨਹੀਂ ਕਿ ਉਹ ਬਹੁਤ ਘੱਟ ਬੋਲਦੇ ਸੀ ਔਰ ਜਿੰਨੇ ਵੀ ਉਹਨਾਂ ਦੇ ਬੋਲ ਉਹ ਗੁਰਬਾਣੀ ਦੇ ਵਿੱਚ ਭਿੱਜੇ ਹੋਏ। ਫਿਰ ਵੀਰ ਕੁਲਦੀਪ ਸਿੰਘ ਹੋਰਾਂ ਨੇ ਜਿਹੜੀ ਗੁਰਬਾਣੀ ਦੀ ਤੁਕ ਉਹ ਅਕਸਰ ਕੋਟ ਕਰਦੇ ਸੀ, ਸਤ ਸੰਗਤ ਮਿਲ ਰਹੀ ਹੈ ਮਾਧੋ ਜੈਸੇ ਮਦਪ ਮਖੀਰਾ, ਕਿ ਭਾਈ ਇਵੇਂ ਹੀ ਜਿਹੜਾ ਸਿੱਖਾਂ ਨੂੰ ਇੱਕ ਦੂਸਰੇ ਨਾਲ ਜੁੜ ਕੇ ਰਹਿਣਾ ਚਾਹੀਦਾ ਹੈ। ਬੇਸ਼ੱਕ ਜਿਵੇਂ ਸ਼ਹਿਦ ਦੀਆਂ ਮੱਖੀਆਂ ਨੇ ਕੱਲੀ ਕੱਲੀ ਬਰਾਬਰ ਡੰਗ ਮਾਰਦੀ ਹੈ ਇੱਕੋ ਜਿਹਾ, ਪਰ ਉਹ ਆਪਸ ਜੁੜ ਕੇ ਸ਼ਹਿਦ ਦਿੰਦੀਆਂ ਔਰ ਉਹਨਾਂ ਦੀ ਜਿਹੜੀ ਟੁਗੈਦਰਨੈਸ ਹੈ ਉਹ ਰਹਿਣੀ ਚਾਹੀਦੀ ਹੈ। ਸੋ ਅੱਗੇ ਵੀ ਉਹਨਾਂ ਨੇ ਜਿਹੜਾ ਐਟਲਾਂਟਾ ਵਿਜ਼ਿਟ ਦਾ ਜ਼ਿਕਰ ਕੀਤਾ ਹੈ ਕਿ ਭਾਈ ਕਿਵੇਂ ਉਹ ਬੱਚਿਆਂ ਦੇ ਨਾਲ ਜਿਹੜੀ ਬੱਚੀ ਦੇ ਨਾਲ ਉਹਨਾਂ ਨੇ ਹੀ ਐਨਕਰੇਜ ਪੇਰੈਂਟਸ ਟੂ ਟੀਚ ਟਾਕ ਟੂ ਚਿਲਡਰਨ। ਔਰ ਇੱਕ ਪਿਕਚਰ ਜਿਹੜੀ ਦਰਸ਼ਕ ਦੇਖ ਸਕਦੇ ਨੇ, ਇਹ ਸ਼ਾਇਦ ਨਾਰਥ ਕੈਰੋਲਾਈਨਾ ਤੋਂ
ਬੱਚੇ ਆਏ ਮਿਲਣ ਲਈ ਉਹਨਾਂ ਨੂੰ ਇਹਨਾਂ ਦੇ ਘਰ, ਔਰ ਉਹ ਪਿਕਚਰ ਵੀ ਹੈ। ਔਰ ਮੈਂ ਲਾਸਟ ਪੈਰਾਗ੍ਰਾਫ ਕਿਉਂਕਿ ਮੈਂ ਰਬਾਈ ਦੀ ਜਿਹੜੇ ਨੇ ਉਹਨਾਂ ਦੀ ਚਿੱਠੀ ਸਾਂਝੀ ਕਰਨਾ ਚਾਹੁੰਦਾ, ਔਰ ਇਨ ਗॉड्स ਨੇਮ ਦੀ ਵੀ ਇਹ ਪਿਕਚਰ ਹੈ ਜਿਹੜੀ ਸਕਰੀਨ ਤੇ ਵੀ ਦਰਸ਼ਕ ਦੇਖ ਸਕਦੇ ਨੇ, ਜਿਹਦੇ 'ਚ ਕਿ ਧਰਮਾਂ ਦੇ ਅੱਡ-ਅੱਡ ਧਰਮਾਂ ਦੇ ਮੁਖੀ, ਔਰ ਇਹ ਮਿਸਟਰ ਡੈਨੀਅਲ ਡੋਰਸਚ ਇਹ ਰਬਾਈ ਨੇ, ਔਰ ਉਸੇ ਹੀ ਐਟਲਾਂਟਾ ਦੇ ਨੇਬਰਹੁੱਡ 'ਚ ਰਹਿੰਦੇ ਨੇ। ਔਰ ਉਹਨਾਂ ਨੂੰ ਜਦੋਂ ਇਹ ਪਤਾ ਲੱਗਾ ਕਿ ਜਥੇਦਾਰ ਵੇਦਾਂਤੀ ਜਿਹੜੇ ਨੇ ਉਹ ਚੜ੍ਹਾਈ ਕਰ ਗਏ ਨੇ, ਤਾਂ ਉਹਨਾਂ ਨੇ ਇਹ ਜਿਹੜਾ ਸ਼ੋਕ ਸੰਦੇਸ਼ ਦਿੱਤਾ, ਔਰ ਮੋਸਟ ਲਾਈਕਲੀ ਉਹਨਾਂ ਦੇ ਸੰਸਕਾਰ ਤਾਂ ਹੋ ਚੁੱਕਾ ਹੈ, ਭੋਗ ਦੇ ਮੌਕੇ ਉੱਥੇ ਵੀ ਇਹ ਪੜ੍ਹਿਆ ਜਾਏਗਾ, ਔਰ ਅਸੀਂ TV 84 ਦੇ ਦਰਸ਼ਕਾਂ ਨਾਲ ਸਾਂਝਾ ਕਰਨ ਦੀ ਖੁਸ਼ੀ ਲੈ ਰਹੇ ਹਾਂ। ਉਹਨਾਂ ਨੇ ਕਿਹਾ, ਡੀਅਰ ਮੈਂਬਰਸ ਆਫ ਦਾ ਸਿੱਖ ਕਮਿਊਨਿਟੀ, ਇਟ ਇਜ਼ ਵਿਦ ਗ੍ਰੇਟ ਸੈਡਨੈਸ that adds shame Jewish community shares in your grief at the passing of Singh Sahib Joginder Singh Vedanti, a scholar and a global leader and force for peace in the Sikh community and the world। ਉਹ ਜਿਸ ਕਮਿਊਨਿਟੀ 'ਚ ਰਹਿੰਦੇ ਨੇ ਉਸ ਦਾ ਉਹਨਾਂ ਨੇ ਕਹਿ ਕੇ ਕਿ ਭਾਈ ਅਸੀਂ ਤੁਹਾਡੇ ਨਾਲ ਦੁੱਖ ਦੀ ਘੜੀ 'ਚ ਸਿੰਘ ਸਾਹਿਬ ਜੋਗਿੰਦਰ ਸਿੰਘ ਵਿਦਾਂਤੀ ਜਿਹੜੇ ਇੱਕ ਵੱਡੇ ਸਕਾਲਰ ਸੀ ਔਰ ਗਲੋਬਲ ਲੀਡਰ ਸੀ, ਔਰ ਅਮਨ ਦੇ ਜਿਹੜੇ ਨੇ ਉਹ ਝੰਡਾ ਬਰਦਾਰ ਸਿੱਖ ਕਮੇਟੀ ਵੱਲੋਂ ਸੀ, ਉਹਦੇ ਤੇ ਅਫਸੋਸ ਦਾ ਇਜ਼ਹਾਰ ਕਰਦੇ। I first met Singh Saab when he came to visit the city of Atlanta. I was told by my neighbor, an active member of Sikh scholars community, that equivalent of the Pope Emeritus of the Sikh faith would be visiting. I was truly honored to be asked to break bread with him during his visit। ਕਿ ਉਹਨਾਂ ਨੂੰ ਪਤਾ ਲੱਗਿਆ ਵੀ ਆ ਰਹੇ ਨੇ, ਔਰ ਉਹਨਾਂ ਦਾ ਦਰਜਾ ਉਹੀ ਹੈ। ਹਾਲਾਂ ਟੈਕਨੀਕਲੀ ਸਪੀਕਿੰਗ ਇਹ ਪੋਪ ਨਹੀਂ ਹੁੰਦਾ ਅਕਾਲ ਤਖਤ, ਪਰ ਜਦੋਂ ਤੁਸੀਂ ਦੂਸਰਿਆਂ ਨੂੰ ਸਮਝਾਉਣਾ ਹੈ ਉਦੋਂ ਤੁਸੀਂ ਇਹ ਕਹਿੰਦੇ ਹੋ ਕਿ ਭਾਈ ਮੋਸਟ ਰੈਵੀਅਰਡ ਪਰਸਨੈਲਿਟੀ ਸਿੱਖਾਂ ਦੇ ਵਿੱਚ, ਔਰ ਉਹਨਾਂ ਨੇ ਕਿਹਾ ਕਿ ਵੀ ਮੈਨੂੰ ਉਹਨਾਂ ਨਾਲ ਸਾਂਝ ਦਾ ਮੌਕਾ ਮਿਲਿਆ। ਵਿਦਨ ਸੈਕਿੰਡਸ ਆਫ ਮੀਟਿੰਗ ਹਾਊਐਵਰ ਆਈ ਵਾਜ਼ ਇਮੀਡੀਏਟਲੀ ਸਟਰਕ ਬਾਈ ਹਿਸ ਗ੍ਰੇਟ ਹਿਊਮਿਲਿਟੀ। ਉਹਨੇ ਕਿਹਾ ਵੀ ਕੁਝ ਸੈਕਿੰਡਾਂ ਦੇ ਵਿੱਚ ਉਹਨਾਂ ਨੂੰ ਮਿਲਣ ਤੋਂ ਬਾਅਦ ਉਹਨਾਂ ਵਿੱਚ ਦੀ ਵਿਨਿਮਰਤਾ ਜਿਹਨੂੰ ਹਿੰਦੀ ਵਾਲੇ ਕਹਿੰਦੇ ਨੇ ਹੰਬਲਨੈਸ, ਉਹ ਉਹਨੇ ਮੈਨੂੰ ਜਿਹੜਾ ਪ੍ਰਭਾਵਿਤ ਕੀਤਾ। ਫॉर ਸਮਵਨ ਹੂ ਹੈਡ ਪਲੇਡ ਸੱਚ ਅ ਫਾਰਮੇਟਿਵ ਰੋਲ in Sikh global community, he was as down to earth as they came. He was all smiles as we talked about all kinds of important issues important to our religious faiths, as well as opportunities to promote further understanding between them. Foremost among his concerns was the importance of promoting religious tolerance and acceptance। उन्होंने कहा भी ज्यों-ज्यों वो गल करते रहे मैनूं लग्या कि भी ये इन्ना निमरता नाल भरे इंसान, और ਉਹਨਾਂ ਦੇ ਚਿਹਰੇ ਦੇ ਉੱਤੇ ਇੱਕ ਮੁਸਕਰਾਹਟ, ਔਰ ਅਸੀਂ ਅੱਡ-ਅੱਡ ਜਿਹੜੇ ਮਜ਼ਹਬੀ ਮਸਲੇ ਨੇ ਉਹਨਾਂ 'ਤੇ ਗੱਲ ਕੀਤੀ, ਔਰ ਉਹਨਾਂ ਦੇ ਲਈ ਸਭ ਤੋਂ ਅਹਿਮ ਸੀ ਕਿ ਕਿਵੇਂ ਅਸੀਂ ਮਜ਼ਹਬੀ ਤੌਰ 'ਤੇ ਇੱਕ ਦੂਸਰੇ ਦੇ ਲਈ ਟੋਲਰੈਂਸ ਰੱਖੀਏ, ਇੱਕ ਦੂਸਰੇ ਦਾ ਜੋ ਵੀ ਫੇਥ ਹੈ ਉਹਨੂੰ ਐਜ਼ ਸੱਚ ਐਕਸੈਪਟ ਕਰੀਏ। ਟੂ ਦਿਸ ਐਂਡ ਆਈ ਵਾਜ਼ ਬਲੈਸਡ ਟੂ ਗਿਵ ਸਿੰਘ ਸਾਹਿਬ ਏ ਟੂਰ ਆਫ ਮਾਈ ਕਮਿਊਨਿਟੀ। ਔਰ ਦਰਸ਼ਕ ਉਹਨਾਂ ਦੇ ਰਬਾਈ ਦੇ ਨਾਲ ਪਿਕਚਰ ਵੀ ਉਹਨਾਂ ਦੀ ਦੇਖ ਸਕਦੇ ਨੇ ਜਿਹੜੇ ਸਾਨੂੰ ਵੀਰ ਕੁਲਦੀਪ ਸਿੰਘ ਹੋਰਾਂ ਨੇ ਭੇਜੀਆਂ। ਟੂ ਦਿਸ ਐਂਡ ਆਈ ਵਾਜ਼ ਬਲੈਸਡ ਟੂ ਗਿਵ ਸਿੰਘ ਸਾਹਿਬ ਏ ਟੂਰ ਆਫ ਮਾਈ ਕਮਿਊਨਿਟੀ। ਹੀ ਐਕਸਪ੍ਰੈਸਡ ਏ ਸਿੰਸੀਅਰ ਫੈਸੀਨੇਸ਼ਨ at the opportunity to learn more about Judaism and Torah, and inspired me personally to continue to strive to learn more about the Sikh faith and to continue on the important path of interfaith dialogues and learnings। ਉਹਨਾਂ ਨੇ ਕਿਹਾ ਕਿ ਭਾਈ ਉਹਨਾਂ ਨੇ ਜਦੋਂ ਟੂਰ ਕੀਤਾ ਕਮਿਊਨਿਟੀ ਦੇ ਸਾਡੇ ਉਹ ਸਾਰੇ ਦਾ, ਔਰ ਉਹਨਾਂ ਨੇ ਜਿਹੜਾ ਹੋਰ ਵੀ ਦਿਲਚਸਪੀ ਵੀ ਦਿਖਾਈ ਜੂਡਾਇਜ਼ਮ ਔਰ ਟੋਰਾ ਜਿਹੜੀ ਉਹਨਾਂ ਦੀ ਸਕ੍ਰਿਪਚਰ ਹੈ ਉਹਨੇ ਲਈ, ਔਰ ਮੈਨੂੰ ਵੀ ਇਸ ਗੱਲ ਦੀ ਇੰਸਪੀਰੇਸ਼ਨ ਹੋਈ ਕਿ ਵੀ ਮੈਂ ਸਿੱਖ ਫੇਥ ਬਾਰੇ ਵੀ ਜਾਣਾ, ਔਰ ਤਾਂ ਕਿ ਇੰਟਰਫੇਥ ਡਾਇਲੋਗ ਦੇ ਵਿੱਚ ਹੈਲਪਫੁਲ ਹੋਏ। ਇਨ ਦਾ ਜੂਇਸ਼ ਫੇਥ ਵੀ ਸੇ ਦਾ ਵਰਡਸ ਹੈਮੈਕੋਮ ਯੈਨਾਚੈਮ, ਕਿ ਅਸੀਂ ਯਹੂਦੀ ਜਦੋਂ ਕੋਈ ਤੁਰ ਜਾਂਦਾ ਤੇ ਇਹ ਲਫ਼ਜ਼ ਕਹਿੰਦੇ ਹੈ, ਦਿਸ ਮੀਨਸ ਮੇ ਗੋਡ ਗ੍ਰਾਂਟ ਯੂ ਕੰਫਰਟ। ਇਸ ਦਾ ਮਤਲਬ ਹੈ ਕਿ ਰੱਬ ਤੁਹਾਨੂੰ ਆਸਾਨੀਆਂ ਅਤਾ ਕਰੇ। ਫਰੋਮ ਮਾਈ ਕਮਿਊਨਿਟੀ ਟੂ yours, we express our sadness and solidarity with you in your time of grief at the loss of this important leader and soulful human being. May his memory endure as a blessing। ਉਹਨਾਂ ਨੇ ਕਿਹਾ ਕਿ ਵੀ ਰੱਬ ਰਹਿਮਤ ਕਰੇ, ਔਰ ਮੈਂ ਆਪਣੀ ਕੌਮ ਵੱਲੋਂ ਜਿਹੜਾ ਤੁਹਾਡੀ ਕੌਮ ਨੂੰ ਜਿਹੜੀ ਇਸ ਵੇਲੇ ਅਫਸੋਸ ਔਰ ਇੱਕ ਇੰਨੇ ਮਹਾਨ ਬੰਦੇ ਦੇ ਵਿਛੋੜੇ ਤੋਂ ਦੁੱਖ ਦੇ ਵਿੱਚ ਹੈ, ਉਹਨਾਂ ਨਾਲ ਦੁੱਖ ਦੀ ਸਾਂਝ ਪਾਉਂਦਾ, ਔਰ ਜੇ ਉਹਨਾਂ ਦੀ ਯਾਦ ਹਮੇਸ਼ਾ ਰਹੇ। ਔਰ ਇਹ ਬੀ ਸ਼ਲਮ
ਜਿਹੜਾ BP ਵਿਦ ਪੀਸ, ਕਿਉਂਕਿ ਸ਼ੈਲਮ ਉਹਨਾਂ ਦੀ ਗ੍ਰੀਟਿੰਗ ਹੈ, ਰਬਾਈ ਡੈਨ ਡੋਸ਼। ਸੋ ਅਸੀਂ ਵੀ ਜਿਵੇਂ ਤੁਸੀਂ ਕਿਹਾ ਅਦਾਰਾ ਚੜ੍ਹਦੀ ਕਲਾ ਵੱਲੋਂ ਉਹਨਾਂ ਨੂੰ ਜਿੱਥੇ ਅਸੀਂ ਗੁਰੂ ਚਰਨਾਂ 'ਚ ਅਰਦਾਸ ਕਰਦੇ ਹਾਂ ਆਪਣੇ ਚਰਨਾਂ 'ਚ ਨਿਵਾਸ ਦੇਣ, ਉੱਥੇ ਅਸੀਂ ਸਮਝਦੇ ਹਾਂ ਕਿ ਵੀ ਸਾਨੂੰ ਆਪਣੇ ਸਕਾਲਰਸ ਦਾ, ਵਿਦਵਾਨਾਂ ਦਾ ਪੋਲੀਟੀਕਲੀ ਠੀਕ ਹੈ, ਜਿਵੇਂ ਮੈਂ ਕਿਹਾ ਵੀ ਸਾਰੇ ਫੈਸਲੇ ਜਿਹੜੇ ਉੱਥੇ ਅਕਾਲੀ ਦਲ ਦੇ ਸ਼੍ਰੋਮਣੀ ਕਮੇਟੀ ਨੋਮੀਨੇਟਡ ਨੇ ਉਵੇਂ ਨਹੀਂ ਲੈ ਸਕਦੇ ਜਿਹੜੇ ਇੰਡੀਪੈਂਡੈਂਟ ਹੁੰਦੇ ਨੇ, ਪਰ ਸਾਂਝ ਕੀਚੈ ਗੁਣਾ ਕੇਰੀ ਛੋੜ ਆਪਣ ਚੱਲੀ। ਜੀ ਡਾਕਟਰ ਸਾਹਿਬ ਤੁਹਾਡਾ ਬਹੁਤ ਬਹੁਤ ਸ਼ੁਕਰੀਆ। ਸੱਥ ਲੈਣ ਬ੍ਰੇਕ। ਵਿਊਅਰਸ ਤੁਸੀਂ ਕਿਤੇ ਨਹੀਂ ਜਾਣਾ, ਮਿਲਦੇ ਹਾਂ ਛੋਟੇ ਜਿਹੇ ਬ੍ਰੇਕ ਤੋਂ ਬਾਅਦ।